ਫਿਰ ਦੁਬਾਰਾ ਤੁਹਾਡਾ ਸਵਾਗਤ ਹੈ ਇਸ ਪ੍ਰੋਗਰਾਮ ਵਿੱਚ। ਹਾਂਜੀ ਡਾਕਟਰ ਸਾਹਿਬ, ਵਰਲਡ ਹਿਸਟਰੀ ਬਾਰੇ ਦੱਸੋ ਸਾਡੇ ਦਰਸ਼ਕਾਂ ਨੂੰ। ਵਰਲਡ ਹਿਸਟਰੀ ਦੀਆਂ 3-4 ਘਟਨਾਵਾਂ ਨੇ। 1858 ਦੇ ਵਿੱਚ ਬ੍ਰਿਟਿਸ਼ ਕੁਈਨ ਜਿਹੜੀ ਹੈ ਵਿਕਟੋਰੀਆ, ਉਹਨੇ ਪਹਿਲੀ ਟੈਲੀਗ੍ਰਾਫ ਜਿਹੜੀ ਹੈ ਅਮਰੀਕਨ ਪ੍ਰੈਜ਼ੀਡੈਂਟ ਬੁਕੈਨਨ ਨੂੰ ਕੀਤੀ ਜੀ। ਸੋ ਇਹ ਪਹਿਲਾ 1858 'ਚ ਟੈਲੀਗ੍ਰਾਫਿਕ ਕਮਿਊਨੀਕੇਸ਼ਨ ਸੀ। 1936 ਦੇ ਵਿੱਚ 11ਵੀਆਂ ਜਿਹੜੀਆਂ ਓਲੰਪਿਕ ਗੇਮਸ ਨੇ ਬਰਲਿਨ ਦੇ ਵਿੱਚ, ਜਿਹਨੂੰ ਕਿ ਹਿਟਲਰ ਨੇ ਪ੍ਰੈਜ਼ਾਈਡ ਕੀਤਾ, ਉਦੋਂ ਹਿਟਲਰ ਪਾਵਰ 'ਚ ਆ ਚੁੱਕਾ ਸੀ, ਉਹ ਖਤਮ ਹੋਈਆਂ ਅੱਜ ਦੇ ਦਿਨ। 1960 ਦੇ ਵਿੱਚ ਜਿਹੜਾ ਸਾਈਪਰਸ ਹੈ ਉਹ ਬ੍ਰਿਟਨ ਤੋਂ ਆਜ਼ਾਦ ਹੋਇਆ, ਔਰ ਇਸੇ ਤਰ੍ਹਾਂ 1963 ਦੇ ਵਿੱਚ ਡੋਮਿਨਿਕਨ ਰਿਪਬਲਿਕਨ ਜਿਹੜਾ ਹੈ ਉਸ ਨੇ ਆਜ਼ਾਦੀ ਹਾਸਲ ਕੀਤੀ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਅੱਜ ਦੇ ਦਿਨ ਦੀ ਵਰਲਡ ਹਿਸਟਰੀ ਤੇ ਸਿੱਖ ਹਿਸਟਰੀ ਬਾਰੇ ਜਾਣੂ ਕਰਾਇਆ ਸਾਡੇ ਦਰਸ਼ਕਾਂ ਨੂੰ। ਤੇ ਸਾਡਾ ਪਹਿਲਾ ਸਵਾਲ ਹੈ, ਕੇਂਦਰ ਸਰਕਾਰ ਦਾ ਕਹਿਣਾ ਹੈ ਕਿ ਉਹ ਕਸ਼ਮੀਰ ਤੋਂ ਪਲਾਇਨ ਨਹੀਂ ਹੋਣ ਦੇਵੇਗੀ, ਇਸ ਬਾਰੇ ਤੁਹਾਡਾ ਕੀ ਕਹਿਣਾ ਹੈ? ਦੇਖੋ, ਹੋਮ ਮਿਨਿਸਟਰ ਸੁਸ਼ੀਲ ਸ਼ਿੰਦੇ ਬਿਮਾਰੀ ਦਾ ਬਹਾਨਾ ਕਰਕੇ ਹਸਪਤਾਲ ਚਲਾ ਗਿਆ। ਇਹ ਪਾਰਲੀਮੈਂਟ ਸੈਸ਼ਨ ਦੀ ਗੱਲ ਹੈ ਜਦੋਂ ਚੱਲ ਰਿਹਾ ਸੀ। ਬੜੀ ਜ਼ਬਰਦਸਤ ਵਾਇਲੈਂਸ ਹੋਈ ਕਿਸ਼ਤਵਾੜ 'ਚ, ਨੁਕਸਾਨ ਮੁਸਲਮਾਨਾਂ ਦਾ ਜ਼ਿਆਦਾ ਹੋਇਆ, 2 ਮੁਸਲਮਾਨ ਮਰੇ ਕਿਉਂਕਿ ਈਦ ਦੀ ਨਮਾਜ਼ ਜਦੋਂ ਨਿਕਲੇ ਤੇ ਜਿਹੜੀ ਹਿੰਦੂ ਬੀਜੇਪੀ ਕਰਾਊਡ ਹੈ ਉਹਨਾਂ ਨੇ ਹਮਲਾ ਕੀਤਾ ਜੀ। ਪਰ ਬੀਜੇਪੀ ਨੇ ਆਪਣਾ ਅੱਜ ਕੱਲ੍ਹ ਉਹਨਾਂ ਨੇ ਬੜੇ ਬਿਠਾਏ ਹੋਏ ਨੇ ਇਸ ਕਿਸਮ ਦੇ ਜਿਹੜੇ ਨਰਿੰਦਰ ਮੋਦੀ ਦਾ ਸਮਰਥਕ ਐਲਾਨ ਹੈ, ਉਹ ਇੱਕਦਮ ਸੋਸ਼ਲ ਮੀਡੀਆ ਤੇ ਰੌਲਾ ਪਾ ਦਿੰਦੇ ਨੇ ਉਮਰ ਅਬਦੁੱਲਾ ਦੇ ਖਿਲਾਫ, ਇੱਧਰ ਉੱਧਰ ਕਈ ਨੈਗੇਟਿਵਿਟੀ ਜੀ। ਔਰ ਇਸ ਕਿਸਮ ਦਾ ਮਾਹੌਲ ਪਾਰਲੀਮੈਂਟ ਦੇ ਵਿੱਚ ਵੀ ਬੀਜੇਪੀ ਨੇ ਕ੍ਰੀਏਟ ਕਰ ਦਿੱਤਾ ਕਿ ਜਿਵੇਂ ਹਿੰਦੂਆਂ ਦੇ ਉੱਤੇ ਕਹਿਰ ਟੁੱਟ ਪਿਆ ਕਿਸ਼ਤਵਾੜ ਦੇ ਵਿੱਚ, ਜੰਮੂ ਕਸ਼ਮੀਰ 'ਚ। ਹਾਲਾਂਕਿ ਕਿਸ਼ਤਵਾੜ ਦੇ ਵਿੱਚ ਜਿਹੜਾ ਹੈ ਇਹਨਾਂ ਨੇ ਹਿੰਦੂਆਂ ਨੇ, ਹਿੰਦੂਤਵੀ ਐਲੀਮੈਂਟਸ ਨੇ, ਬੀਜੇਪੀ ਦਿਆਂ ਨੇ ਹਮਲਾ ਕੀਤਾ ਮੁਸਲਮਾਨਾਂ ਦੇ ਉੱਤੇ। ਇਸ ਲਈ ਫਿਗਰ ਹੀ ਸਾਹਮਣੇ ਹੁੰਦੀ ਹੈ, ਜੇ 3 ਬੰਦੇ ਮਰੇ ਨੇ 2 ਉਹਨਾਂ 'ਚੋਂ ਮੁਸਲਮਾਨ ਨੇ। ਔਰ ਬੀਜੇਪੀ ਨੇ ਪਾਰਲੀਮੈਂਟ 'ਚ ਰੌਲਾ ਪਾਇਆ ਕਿ ਜੀ ਇਹ ਤਾਂ ਜਿਵੇਂ 1990 ਦੇ ਵਿੱਚ ਕਸ਼ਮੀਰ ਵਾਦੀ 'ਚੋਂ ਮੁਸਲਮਾਨਾਂ ਨੇ ਜਿਹੜਾ ਕਸ਼ਮੀਰੀ ਪੰਡਤਾਂ ਨੂੰ ਕੱਢ ਕੇ ਐਥਨਿਕ ਕਲੀਨਜ਼ਿੰਗ ਕੀਤੀ ਸੀ, ਇਸ ਤਰ੍ਹਾਂ ਹੀ ਇਹ ਕਿਸ਼ਤਵਾੜ ਦੇ ਵਿੱਚ ਔਰ ਡੋਡਾ ਦੇ ਵਿੱਚ ਜਿਹੜੇ ਜੰਮੂ ਨਾਲ ਲੱਗਦੇ ਇਲਾਕੇ ਨੇ, ਇੱਥੇ ਐਥਨਿਕ ਕਲੀਨਜ਼ਿੰਗ ਕਰ ਰਹੇ ਨੇ ਔਰ ਇੱਥੋਂ ਕੱਢਣਾ ਚਾਹੁੰਦੇ ਨੇ ਹਿੰਦੂਆਂ ਨੂੰ। ਸੋ ਉਹਦੇ ਜਵਾਬ ਦੇ ਵਿੱਚ ਫਿਰ ਕਿਉਂਕਿ ਚਿਦੰਬਰਮ ਜਿਹੜਾ ਉਹ ਪਾਰਲੀਮੈਂਟ ਨੂੰ ਜਿਹੜਾ ਉਹ ਜਵਾਬ ਦੇ ਰਿਹਾ ਸੀ, ਭਾਵੇਂ ਵਿੱਤ ਮੰਤਰੀ ਹੈ, ਉਹਨੇ ਕਿਹਾ ਜੀ ਅਸੀਂ 1990 ਦੇ ਵਿੱਚ ਜਿਵੇਂ ਕਸ਼ਮੀਰ ਵਾਦੀ 'ਚੋਂ ਪਲਾਇਨ ਹੋਇਆ, ਮਾਈਗ੍ਰੇਸ਼ਨ ਹੋਈ, ਉਵੇਂ ਅਸੀਂ ਨਹੀਂ ਹੋਣ ਦਿਆਂਗੇ। ਹਾਲਾਂਕਿ ਫੈਕਟ ਇਹ ਹੈ ਕਿ 1900 ਔਰ ਦੀਆਂ ਰਿਪੋਰਟਸ ਨੇ ਕਿ 1990 ਦੇ ਵਿੱਚ ਵੀ ਜਿਹੜਾ ਉੱਥੋਂ ਦਾ ਜਗਮੋਹਨ ਗਵਰਨਰ ਸੀ ਕਸ਼ਮੀਰ ਦਾ, ਉਹਨਾਂ ਨੇ ਜ਼ਬਰਦਸਤੀ ਕਸ਼ਮੀਰੀ ਪੰਡਤਾਂ ਨੂੰ ਉੱਥੋਂ ਕੱਢਿਆ, ਸਰਕਾਰ ਨੇ ਮਾਈਗ੍ਰੇਸ਼ਨ ਕਰਾਈ। ਔਰ ਜਿਹੜੇ 35 ਸਿੱਖ ਮਾਰੇ 20 ਮਾਰਚ 2000 ਨੂੰ, ਉਹ ਵੀ ਇਸ ਲਈ ਮਾਰੇ ਸੀ ਕਿ ਜਿਹੜਾ 80-90 ਹਜ਼ਾਰ ਸਿੱਖ ਹੈ ਵੈਲੀ 'ਚੋਂ, ਉਹਨੂੰ ਵੀ ਮੰਗਤੇ ਬਣਾ ਕੇ ਬਾਹਰ ਕੱਢਿਆ ਜਾਏ। ਪਰ ਕਿਉਂਕਿ ਸਿੱਖਾਂ ਨੂੰ ਪਤਾ ਸੀ ਕਿ ਵੀ ਇਹ ਸਾਡੇ ਨਾਲ ਮੁਸਲਮਾਨ ਭਰਾਵਾਂ ਨੇ ਨਹੀਂ ਕੀਤਾ ਹੈ, ਸਾਰੀਆਂ ਆਜ਼ਾਦੀ ਪਸੰਦ ਜਥੇਬੰਦੀਆਂ ਵੀ ਉਹਨਾਂ ਦੀ ਮਦਦ ਤੇ ਆਈਆਂ, ਇਸ ਲਈ ਅੱਜ ਵੀ ਸਿੱਖ ਕਸ਼ਮੀਰ ਵਾਦੀ ਦੇ ਵਿੱਚ ਰਹਿੰਦੇ ਨੇ ਭਰਾਵਾਂ ਦੀ ਤਰ੍ਹਾਂ ਔਰ ਇੱਕ ਕੋ ਸਿਟੀਜ਼ਨ ਦੀ ਤਰ੍ਹਾਂ। ਸੋ ਇਹ ਇੱਕ ਡਰਾਮੇਬਾਜ਼ੀ ਹੈ ਕਿ ਜੇ ਅਸੀਂ ਪਲਾਇਨ ਨਹੀਂ ਹੋਣ ਦਿਆਂਗੇ, ਪਹਿਲਾਂ ਵੀ ਤੁਸੀਂ ਕਰਾਇਆ ਸੀ 1990 'ਚ, ਹੁਣ ਵੀ ਉੱਥੇ ਕੀ ਕਰਨਾ ਹੈ ਤੁਹਾਡੀਆਂ ਸਿਕਿਉਰਿਟੀ ਫੋਰਸਿਸ ਔਰ ਤੁਹਾਡੀਆਂ ਏਜੰਸੀਆਂ ਹੀ ਡਿਸਾਈਡ ਕਰਦੀਆਂ ਨੇ ਜੀ। ਡਾਕਟਰ ਸਾਹਿਬ ਸਾਡਾ ਅਗਲਾ ਸਵਾਲ ਹੈ, ਸੋਨੀਆ ਅਤੇ ਰਾਹੁਲ ਗਾਂਧੀ ਪ੍ਰਧਾਨ ਮੰਤਰੀ ਬਣਨ ਵਿੱਚ ਨਹੀਂ ਬਣਾਉਣ ਵਿੱਚ ਯਕੀਨ ਰੱਖਦੇ ਹਨ, ਇਸ ਬਾਰੇ ਤੁਹਾਡਾ ਕੀ ਕਹਿਣਾ? ਦੇਖੋ, ਇੱਕ ਕਲਚਰ ਹੈ ਹਿੰਦੁਸਤਾਨ ਦੀ ਰਾਜਨੀਤੀ 'ਚ ਜਿਹਨੂੰ ਸਾਈਕੋਫੈਂਟ ਕਲਚਰ ਕਹਿੰਦੇ ਨੇ, ਅਸੀਂ ਚਮਚਾ ਕਲਚਰ ਵੀ ਕਹਿੰਦੇ ਹਾਂ, ਖੁਸ਼ਾਮਦੀ ਵੀ। ਕਈ ਵਾਰੀ ਸਾਰੇ ਹੱਦਾਂ ਹੀ ਟੱਪ ਜਾਂਦੇ ਨੇ ਇਹ ਦੱਸਣ ਦੇ ਲਈ ਆਪਣੇ ਸਾਹਿਬ ਨੂੰ, ਬੌਸ ਨੂੰ, ਕਿ ਜੀ ਮੈਂ ਤਾਂ ਤੁਹਾਡੇ ਲਈ ਕੁਝ ਵੀ ਕਰਨ ਨੂੰ ਤਿਆਰ ਜੀ। ਹੁਣ ਜਦੋਂ ਗਿਆਨੀ ਜ਼ੈਲ ਸਿੰਘ ਨੂੰ ਪਹਿਲੀ ਵਾਰੀ ਨੋਮੀਨੇਟ ਕੀਤਾ ਕਿ ਇਹ ਰਾਸ਼ਟਰਪਤੀ ਦਾ ਉਮੀਦਵਾਰ ਹੋਏਗਾ, ਕਾਂਗਰਸ ਵਰਕਿੰਗ ਕਮੇਟੀ ਨੇ ਮਤਾ ਪਾਸ ਕੀਤਾ ਜੀ, ਤੇ ਪਹਿਲੀ ਪ੍ਰੈਸ ਕਾਨਫਰੰਸ ਕੀਤੀ ਗਿਆਨੀ ਜ਼ੈਲ ਸਿੰਘ ਨੇ। ਉਹਨੂੰ ਪੁੱਛਿਆ ਕਿ ਜੀ ਤੁਸੀਂ ਤੁਹਾਡੀਆਂ ਪ੍ਰੈਜ਼ੀਡੈਂਟ ਬਣ ਕੇ, ਰਾਸ਼ਟਰਪਤੀ ਬਣ ਕੇ ਤੁਹਾਡੀਆਂ ਕੀ ਪ੍ਰਾਇੋਰਟੀਜ਼ ਨੇ, ਤੁਸੀਂ ਕੀ ਕਰੋਗੇ? ਔਰ ਹੁਣ ਉਹ ਅੰਗਰੇਜ਼ੀ ਤਾਂ ਉਹਨੂੰ ਘੱਟ ਆਉਂਦੀ ਸੀ, ਉਰਦੂ ਬੋਲ ਲੈਂਦਾ ਸੀ ਟੁੱਟਾ ਭੱਜਾ, ਤੇ ਉਹ ਜਵਾਬ ਪ੍ਰੈਸ ਕਾਨਫਰੰਸ ਉਰਦੂ 'ਚ ਦਿੰਦੇ ਆ, ਕਹਿੰਦਾ ਹੈ कि जी मैं तो नेहरू ख़ानदान का झाड़ू बरदार हूँ, जो हमें कहेंगे हम वैसा ही करेंगे जी, कि भी मैं झाड़ू देने वाला नेहरू खानदान दा जी। हुण इसे तरह एक उस जमाने दे विच कांग्रेस का प्रेजिडेंट सी DK बरुआ, आसाम तो सी जी, उहदी स्टेटमेंट उन्हें दित्ती, इंडिया इज इंदिरा एंड इंदिरा इज इंडिया, कि भारत इंडिया इंदिरा है तो इंदिरा ही भारत है जी जी। इदां ही दा ये हुण कि केंद्री कोला मंत्री है, कोलियां नाल मूँह काला कीता है जय प्रकाश जसवाल जी, इन्हें ये स्टेटमेंट दित्ती है और ये एड्रैस कर रहा सी इंडियन नैशनल ट्रेड यूनियन कांग्रेस की कन्वेंशन जी। और जिहड़े उन्हें शब्द कहे एग्जैक्टिव का पंजाबी में ट्रांसलेशन शेयर करना चाहुंदा जी। सोनिया ते राहुल गांधी
ਪਾਰਟੀ ਦੇ ਯੋਗ ਆਗੂਆਂ ਨੂੰ ਅੱਗੇ ਲਿਆਉਣ ਵਿੱਚ ਵਿਸ਼ਵਾਸ ਰੱਖਦੇ ਹਨ। ਰਾਹੁਲ ਦੀ ਸਿਆਸਤ ਉਸ ਥਾਂ ਤੋਂ ਸ਼ੁਰੂ ਹੁੰਦੀ ਹੈ ਜਿੱਥੇ ਹੋਰਨਾਂ ਪਾਰਟੀਆਂ ਦੇ ਆਗੂਆਂ ਦੀ ਸਿਆਸਤ ਦਮ ਤੋੜ ਦਿੰਦੀ ਹੈ। ਕੁਝ ਲੋਕਾਂ ਨੂੰ ਇਹ ਗਲਤਫਹਿਮੀ ਹੋ ਜਾਂਦੀ ਹੈ ਕਿ ਉਹ ਦੇਸ਼ ਦਾ ਉੱਚ ਅਹੁਦਾ ਹਾਸਲ ਕਰ ਲੈਣਗੇ, ਪਰ ਜਦੋਂ ਇਹ ਗੈਰ ਤਜਰਬੇਕਾਰ ਲੋਕ ਇਹ ਕੁਰਸੀ ਹਾਸਲ ਕਰ ਲੈਂਦੇ ਹਨ ਤਾਂ ਬੇੜਾ ਗਰਕ ਹੋ ਜਾਂਦਾ ਹੈ। ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ਪ੍ਰਧਾਨ ਮੰਤਰੀ ਬਣਨ ਵਿੱਚ ਨਹੀਂ ਸਗੋਂ ਬਣਾਉਣ ਵਿੱਚ ਯਕੀਨ ਰੱਖਦੇ ਹਨ। ਹੁਣ ਦੇਖੋ, ਇਹ ਵੀ ਇੰਡੀਆ ਇਜ਼ ਇੰਦਰਾ ਤੇ ਝਾੜੂ ਬਰਦਾਰ ਹੈ, ਇਸੇ ਲਾਈਨ 'ਚ ਹੀ ਹੈ ਇਹ ਬੰਦਾ ਵੀ। ਜੀ ਜੀ, ਵੀ ਤਰਲੇ ਲੈ ਰਹੇ ਹੋ ਸੋਨੀਆ ਗਾਂਧੀ ਨੂੰ ਬਣਾਉਣ ਦੇ ਲਈ। ਉਹ ਤਾਂ ਬੀਜੇਪੀ ਨੇ ਰੌਲਾ ਪਾ ਦਿੱਤਾ ਹੈ, ਜਿਹੜਾ ਉਸ ਵੇਲੇ ਦਾ ਬੀਜੇਪੀ ਦਾ ਬਣਾਇਆ ਰਾਸ਼ਟਰਪਤੀ ਸੀ, ਉਹਨੇ ਉਹਨੂੰ ਕਿਹਾ ਕਿ ਵੀ ਨਹੀਂ ਵਾਇਲੈਂਸ ਹੋਏਗੀ, ਈਸਾਈਆਂ ਤੇ ਹਮਲੇ ਸ਼ੁਰੂ ਹੋ ਰਹੇ ਸੀ, ਇਸ ਲਈ ਉਹਨਾਂ ਨੇ ਬਾਬੂ ਲੱਭਿਆ ਮਨਮੋਹਨ ਸਿੰਘ ਕਲਰਕ ਕਿ ਵੀ ਉਹ ਹਿਸਾਬ ਕਿਤਾਬ ਚੰਗਾ ਕਰ ਲੈਂਦਾ ਤੇ ਉਹਨਾਂ ਦਾ ਸਾਰਾ ਉਹ ਹੈ। ਇਹ ਬਣਾਉਣ ਤੇ ਬਣਾਉਣ, ਇਹਦਾ ਮਤਲਬ ਇਹ ਹੈ ਵੀ ਇਹ ਡੈਮੋਕ੍ਰੇਸੀ ਨਹੀਂ ਹੈ, ਇਹ ਤਾਂ ਉਹੀ ਰਾਜਤੰਤਰ ਹੈ ਜੀ। ਇੱਕ ਪਾਸੇ ਅਸੀਂ ਕਹਿੰਦੇ ਹਾਂ ਜੀ ਡੈਮੋਕ੍ਰੇਸੀ ਆਫ ਦਾ ਪੀਪਲ, ਬਾਈ ਦਾ ਪੀਪਲ, ਫॉर ਦਾ ਪੀਪਲ। ਲੋਕ ਬਣਾਉਂਦੇ ਨੇ ਕਿਹਨੂੰ? ਹੁਣ ਇਹ ਕਹਿੰਦਾ ਵੀ ਇਹ ਸੋਨੀਆ ਤੇ ਰਾਹੁਲ ਬਣਾਉਂਦੇ ਨੇ ਪ੍ਰਧਾਨ ਮੰਤਰੀ, ਆਹ ਇਹਨਾਂ ਦੀ ਡੈਮੋਕ੍ਰੇਸੀ ਹੈ, ਜਿਹਨੂੰ ਇਹ ਕਹਿੰਦੇ ਨੇ ਜੀ ਸਭ ਤੋਂ ਵੱਡੀ ਦੁਨੀਆ ਦਾ ਅਸੀਂ ਲੋਕਤੰਤਰ ਹੈ ਜੀ, ਡੈਮ ਲੋਕਤੰਤਰ। ਜੀ ਜੀ ਡਾਕਟਰ ਸਾਹਿਬ, ਸਾਡਾ ਅਗਲਾ ਸਵਾਲ ਹੈ, ਉਮਰ ਅਬਦੁੱਲਾ ਦਾ ਕਹਿਣਾ ਹੈ ਕਿ ਬੀਜੇਪੀ ਦੇ ਲੀਡਰ ਪਖੰਡੀ ਹਨ, ਇਸ ਬਾਰੇ ਤੁਹਾਡੇ ਕੀ ਕਮੈਂਟਸ ਹਨ? ਨਹੀਂ ਦੇਖੋ, ਜਿਸ ਗੱਲ ਦਾ ਅਸੀਂ ਜ਼ਿਕਰ ਕਰਕੇ ਹਟੇ ਹਾਂ ਕਿ ਵੀ ਉਹਨਾਂ ਨੇ ਮਾਈਗ੍ਰੇਸ਼ਨ ਦੀ ਗੱਲ ਉਮਰ ਅਬਦੁੱਲਾ ਦੇ ਉੱਤੇ ਕਿਹਾ ਕਿ ਜੀ ਲਾ ਐਂਡ ਆਰਡਰ ਨਹੀਂ, ਉਹਨੇ ਕਿਹਾ ਜੀ ਮੈਂ ਤਾਂ ਕਿਸ਼ਤਵਾੜ 'ਚ ਹੋਇਆ ਜੁਡੀਸ਼ੀਅਲ ਇਨਕੁਆਇਰੀ ਵੀ ਆਰਡਰ ਕੀਤੀ ਹੈ ਜੀ। ਜਿਹੜਾ ਨੰਬਰ 2 ਮਿਨਿਸਟਰ ਸੀ ਉਹਨੇ ਵੀ ਰਿਜ਼ਾਈਨ ਕੀਤਾ, ਫੌਜ ਵੀ ਅਸੀਂ ਰਾਈਟ ਵੇ ਸੱਦ ਲਈ ਜੀ। ਵੀ ਆ ਜਿਹੜੇ ਕਹਿਣ ਵਾਲੇ ਨੇ ਨਰਿੰਦਰ ਮੋਦੀ ਜਿਹੜਾ ਗੁਜਰਾਤ ਦਾ ਹੈ ਔਰ ਜਿਹਨੂੰ ਪ੍ਰਧਾਨ ਮੰਤਰੀ ਦਾ ਤੁਸੀਂ ਬਣਾਇਆ, ਉਹਨੇ ਅੱਜ ਤੱਕ ਮਾਫੀ ਨਹੀਂ ਮੰਗੀ ਹੈ ਵੀ ਗੁਜਰਾਤ 'ਚ ਕੀ ਕੀਤਾ। ਫੌਜ 4 ਦਿਨ ਨਹੀਂ ਸੱਦੀ, ਹਜ਼ਾਰਾਂ ਲੋਕ ਮਾਰ ਦਿੱਤੇ ਵੀ ਤੁਸੀਂ ਛੱਜ ਤਾਂ ਬੋਲੇ, ਛਾਨਣੀ ਕੀ ਬੋਲੇ? ਤੁਸੀਂ ਕਿਹੜੇ ਮੂੰਹ ਨਾਲ ਮੈਨੂੰ ਕਹਿੰਦੇ ਹੋ ਕਿ ਜੀ ਮੈਂ ਕੰਟਰੋਲ ਨਹੀਂ ਕੀਤਾ? ਤੁਸੀਂ ਸਭ ਪਖੰਡੀ ਹੋ, ਹਿਪੋਕ੍ਰੇਟਸ ਜੀ ਜੀ। ਇਹ ਉਮਰ ਅਬਦੁੱਲਾ ਟਵਿੱਟਰ ਕਰਦਾ ਰਹਿੰਦਾ, ਕਾਫੀ ਲਿਖਦਾ ਹੈ ਉਹਦੇ ਤੇ। ਸੋ ਉਹਨੇ ਜਿਹੜਾ ਬਿਲਕੁਲ ਠੀਕ ਜੋ ਕਿਹਾ, ਅਸੀਂ ਉਹਦੇ ਨਾਲ ਸਹਿਮਤ ਹਾਂ ਵੀ ਐਟਲੀਸਟ ਗੱਲ ਇਹਨਾਂ ਨੂੰ ਮੋੜਵਾਂ ਜਵਾਬ ਤਾਂ ਦਿੱਤਾ ਹੈ ਜੀ ਜੀ। ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਸਾਡੇ ਸਵਾਲਾਂ ਦੇ ਜਵਾਬ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਤੇ ਪ੍ਰੋਗਰਾਮ ਦੇ ਹੁਣ ਅਖੀਰ ਵਿੱਚ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦਾ ਵਿਚਾਰ। ਦੇਖੋ, ਅੱਜ ਦੇ ਵਿਚਾਰ ਲਈ ਅਸੀਂ ਲਹਿੰਦੇ ਪੰਜਾਬ ਦੇ ਕਵੀ ਜਿਹੜੇ ਕਿ ਜਿਨ੍ਹਾਂ ਦੀ ਸਾਦਾ ਜ਼ਬਾਨ ਔਰ ਉਹਨਾਂ ਦਾ ਸੂਫੀਆਨਾ ਕਲਾਮ ਜੀ ਪੰਜਾਬੀ ਸਾਹਿਤ ਦੇ ਵਿੱਚ ਇੱਕ ਖਾਸ ਥਾਂ ਰੱਖਦਾ ਹੈ, ਸ਼ਾਹ ਹੁਸੈਨ ਜੀ। ਉਹਨਾਂ ਦੀ ਝੰਜੋਟੀ ਨਜ਼ਮ ਹੈ, ਉਸ ਦੇ 2 ਬੰਦਾਂ ਨੂੰ ਪੈਰਾਗ੍ਰਾਫਸ ਨੂੰ ਚੁਣਿਆ ਜੀ। ਔਰ ਮੈਸੇਜ ਜਿਹੜਾ ਸ਼ਾਹ ਹੁਸੈਨ ਦੀਆਂ ਸਾਰੀਆਂ ਲਿਖਤਾਂ ਦਾ ਇਹ ਹੈ ਕਿ ਬੰਦੇ ਨੂੰ ਇਹ ਦੱਸਣਾ ਕਿ ਜੀਵਨ ਦਾ ਸੱਚ ਇਹ ਹੈ ਜੀ ਕਿ ਬੰਦਿਆਂ ਤੋਂ ਤੁਰ ਜਾਣਾ ਜੀ ਜੀ, ਤੇ ਇਹ ਜੀਵਨ ਲਾਹਾ ਖੱਟਣ ਦਾ, ਇਹਨੂੰ ਵੇਸਟ ਨਾ ਕਰ ਤੇ ਇਸ ਦਾ ਲਾਹਾ ਲੈ ਜੀ। ਸੋ ਉਹਨਾਂ ਦੀ ਜਿਹੜਾ ਨਜ਼ਮ ਦਾ ਪਹਿਲਾ ਬੰਦ ਹੈ, ਗਾਹਕ ਵਹਿੰਦਾ ਹੀ ਕੁਝ ਵਟ ਲੈ, ਆਇਆ ਗਾਹਕ ਮੂਲ ਨਾ ਮੋੜੇ, ਟਕਾ 50 ਘੱਟ ਲੈ, ਪਈੜੇ ਦਿਨ 4 ਦਿਹਾੜੇ, ਹਰ ਵੱਲ ਝਾਤੀ ਘੱਤ ਲੈ, ਬਾਬਲ ਦੇ ਘਰ ਦਾਜ ਵਿਹੂਣੀ, ਦੜ ਬੜ ਪੂਣੀ ਕੱਤ ਲੈ, ਹੋਰਨਾਂ ਨਾਲ ਉਧਾਰ ਕਰੇਂਦੀ, ਸਾਥੋਂ ਵੀ ਕੁਛ ਹੱਥ ਲੈ, ਕਹਿ ਹੁਸੈਨ ਫਕੀਰ ਨਮਾਣਾ, ਇਹ ਸ਼ਾਹਾਂ ਦੀ ਮੱਤ ਲੈ ਜੀ। ਹੁਣ ਇਹਦੇ 'ਚ ਜਿਹੜੇ ਉਹਨਾਂ ਨੇ ਅਲੰਕਾਰ ਇਸਤੇਮਾਲ ਕੀਤੇ, ਗਾਹਕ ਤੇ ਦੁਕਾਨ ਦੇ ਮਾਲਕ ਦਾ ਜੀ ਜੀ, ਦਾਜ ਵਿਹੂਣੀ ਬੱਚੀ ਜਿਹੜੀ ਘਰ ਦੇ ਵਿੱਚ ਹੈ ਜਿਹਨੇ ਚਲੇ ਜਾਣਾ ਸਹੁਰੇ ਜੀ, ਉਸ ਨੂੰ ਸਿੱਖਿਆ ਕਿ ਵੀ ਤੂੰ ਜਿਹੜਾ ਕਿਵੇਂ ਆਪਣਾ ਵਕਤ ਗੁਜ਼ਾਰ ਜੀ। ਤੇ ਫਿਰ ਇਹ ਕਿ ਭਾਈ ਹੋਰਨਾਂ ਨਾਲ ਉਧਾਰ ਕਰੇਂਦੀ, ਸਾਥੋਂ ਵੀ ਕੁਝ ਹੱਥ ਲੈ। ਹੁਣ ਇਹ ਇੱਥੇ ਉਹ ਫਿਰ ਫਕੀਰ ਦੀ ਤਰ੍ਹਾਂ ਰੂਹ ਨੂੰ ਉਪਦੇਸ਼ ਦਿੰਦੇ ਨੇ, ਜਿਹੜੀ ਰੂਹ ਇੱਕ ਅਲੰਕਾਰ ਦੇ ਰੂਪ 'ਚ ਤਿੰਨਾਂ ਹੀ ਰੂਪਾਂ ਦੇ ਵਿੱਚ ਇਸਤੇਮਾਲ ਉਹਨਾਂ ਨੇ ਕੀਤੀ ਹੈ। ਗਾਹਕ ਵਹਿੰਦਾ ਹੀ ਕੁਝ ਵਟ ਲੈ, ਆਇਆ ਗਾਹਕ ਮੂਲ ਨਾ ਮੋੜੇ, ਟਕਾ 50 ਘੱਟ ਲੈ। ਕਿ ਇਹ ਜਦੋਂ ਤੁਸੀਂ ਦੇਖਦੇ ਹੋ ਤੇ ਅਮਰੀਕਾ ਦੀਆਂ ਮਾਰਕੀਟਸ ਨਹੀਂ ਹੈ ਵੀ ਫਿਕਸ ਪ੍ਰਾਈਸ ਹੈ, ਤੁਸੀਂ ਗਏ ਤੇ ਦਿੱਤਾ। ਇਹ ਉੱਥੇ ਜਦੋਂ ਸੌਦਾ ਬਣਾਇਆ ਜਾਂਦਾ ਸੀ ਕਿ ਵੀ ਤੁਸੀਂ ਸੌਦਾ ਲੈਣ ਗਏ ਹੋ, ਅਗਲਾ ਕਹਿੰਦਾ ਵੀ ਮੈਂ
ਜਿਹੜਾ ਉਹ 98 ਦਾ ਦੇਣਾ ਹੈ, ਤੁਸੀਂ ਕਹਿੰਦੇ ਵੀ ਨਹੀਂ ਟਕਾ ਘੱਟ ਕਰ ਲੈ ਜੀ ਜੀ ਹਾਂਜੀ ਤੂੰ 6 ਆਨੇ ਦਾ ਦੇ ਦੇ, ਇਹ ਆਨਿਆਂ ਜ਼ਮਾਨਿਆਂ ਦੀ। ਸੋ ਉਹੀ ਕਹਿੰਦੇ ਨੇ ਕਿ ਵੀ ਸੌਦਾ ਇਹ ਕਰ ਲੈ ਜੀ, ਟਕਾ 50 ਘੱਟ ਲੈ, ਜੇ ਟਕਾ ਤੇ 50 ਘੱਟ ਵੀ ਮਿਲਦਾ ਹੈ ਤੇ ਇਹ ਲੈ ਸੌਦਾ ਕਰ ਲੈ ਜੀ। ਤੇ ਪੇਈੜ ਇਹ ਦਿਨ 4 ਦਿਹਾੜੇ। ਹੁਣ ਇਹ ਵੀ ਗੁਰਬਾਣੀ ਦੇ ਵਿੱਚ ਵੀ ਇਹ ਅਲੰਕਾਰ ਕਈ ਥਾਂ ਇਸਤੇਮਾਲ ਹੋਇਆ ਹੈ ਕਿ ਇਹ ਜਿਹੜਾ ਜੀਵਨ ਹੈ ਪਲੈਨਟ ਦੇ ਇਸ ਦੇ ਉੱਤੇ ਉਹ ਪੇਕਾ ਹੈ ਜੀ ਤੇ ਜਿਹੜਾ ਮੌਤ ਹੈ ਜਿੱਥੇ ਅਲਟੀਮੇਟ ਪਹੁੰਚਣਾ ਹੈ ਉਹ ਸਹੁਰਾ ਘਰ ਹੈ। ਜੀ ਜੀ। ਸੋ ਪੇਰੜੇ ਔਰ ਸਹੁਰੜੇ ਇਹ ਇਸਤੇਮਾਲ ਹੋਏ ਨੇ ਵਰਡ। ਸੋ ਸ਼ਾਹ ਹੁਸੈਨ ਕਹਿੰਦੇ ਨੇ ਕਿ ਵੀ ਇਹ ਜਿਹੜਾ ਥੋੜੇ ਦਿਨ ਨੇ ਹਰ ਵਾਰ ਝਾਤੀ ਕੱਤ ਲੈ, ਰੱਬ ਵੱਲ ਜੀ ਵੀ ਧਿਆਨ ਦੇ ਲੈ। ਤੂੰ ਸਿਰਫ ਆਪਣੇ ਪੇਕੇ ਘਰ ਦੀਆਂ ਮੌਜਾਂ ਨਾ ਮਾਣ ਜੀ ਕਿ ਬਾਬਲ ਦੇ ਸਿਰ ਤੇ ਮੌਜ ਕਰਨੀ ਹੈ ਉਸ ਘਰ ਦੇ ਵਿੱਚ, ਇਸ ਨੂੰ ਵੀ ਸੰਭਾਲ ਲੈ। ਜੀ ਬਾਬਲ ਦੇ ਘਰ ਦਾਜ ਵੀ ਹੋਣੀ, ਦੜ ਵੜ ਪੂਣੀ ਕੱਤ ਲੈ। ਕਿ ਹੁਣ ਜਿਸ ਤੂੰ ਦੁਨੀਆ ਦੇ ਵਿੱਚ ਹੈ, ਪੂਣੀ ਕੱਤਣ ਦਾ ਮਤਲਬ ਹੈ ਕਿ ਵੀ ਕੋਈ ਕਮਾਈ ਕਰ ਲੈ, ਜੀ ਨਾਮ ਦੀ ਕਮਾਈ, ਰੱਬ ਦੇ ਨਾਂ ਦੀ ਯਾਦ ਜਿਹੜੀ ਹੈ। ਹੋਰਨਾਂ ਨਾਲ ਉਧਾਰ ਕਰਨ ਦੀ, ਸਾਥੋਂ ਵੀ ਕੁਝ ਹੱਥ ਲੈ। ਇਹ ਸਿੱਖਿਆ ਇੱਕ ਫਕੀਰ ਦੀ। ਜੀ ਕਹਿ ਹੁਸੈਨ ਫਕੀਰ ਨਾ ਮਾਣਾ, ਇਹ ਸ਼ਾਹਾਂ ਦੀ ਮੱਤ ਲੈ। ਕਿਉਂਕਿ ਇਹ ਸ਼ਾਹ ਵੀ ਫਕੀਰਾਂ ਦੇ ਲਈ ਇਸਤੇਮਾਲ ਕੀਤਾ ਜਾਂਦਾ ਹੈ ਸ਼ਬਦ ਹੈ। ਜੀ। ਕਦੀ ਸਮਝ ਨਿਦਾਣਾ, ਘਰ ਕਿੱਥੇ ਹੀ ਸਮਝ ਨਿਦਾਨਾ। ਕਦੀ ਸਮਝ ਨਿਦਾਨਾ, ਨਿਦਾਨ ਹੁੰਦਾ ਹੈ ਜਿਹਨੂੰ ਪਤਾ ਨਾ ਹੋਏ, ਵੀ ਜਿਹੜਾ ਬਿਲਕੁਲ ਅਗਿਆਨੀ। ਜੀ ਕਹਿੰਦੇ ਨੇ ਕਦੇ ਸਮਝ, ਆਪਣੇ ਮਨ ਨੂੰ ਸਮਝਾ ਰਹੇ ਨੇ, ਕਦੇ ਸਮਝ ਨਿਦਾਨਾ, ਘਰ ਕਿੱਥੇ ਹੀ ਸਮਝ ਨਿਦਾਨਾ। ਵੀ ਤੂੰ ਜਾਣੇ ਤੇਰਾ ਅਸਲੀ ਘਰ ਕਿਹੜਾ ਹੈ, ਜੀ ਜੀ। ਇਸ ਗੱਲ ਨੂੰ ਸਮਝ। ਆਪ ਕਮੀਨਾ, ਤੇਰੀ ਅਕਲ ਕਮੀਨੀ, ਕੌਣ ਕਹੇ ਤੂੰ ਦਾਨਾ। ਦਾਨਾ ਸਿਆਣੇ ਨੂੰ ਕਹਿੰਦੇ ਨੇ ਜੀ ਵੀ ਤੈਨੂੰ ਅਕਲ ਨਹੀਂ ਹੈ, ਤੇਰੀ ਅਕਲ ਕਮੀਨੀ ਹੈ, ਤੂੰ ਉਸ ਰੱਬ ਵੱਲ ਧਿਆਨ ਨਹੀਂ ਦਿੰਦਾ, ਉਸ ਨੂੰ ਸਮਝਦਾ ਨਹੀਂ, ਤੇ ਤੈਨੂੰ ਸਿਆਣਾ ਕੌਣ ਕਹੇਗਾ। ਜੀ। ਹੁਣ ਦਾਨੇ ਦਾ ਹੀ ਆਪੋਜ਼ਿਟ ਇਸਤੇਮਾਲ ਅਗਿਆਨੀ ਜਾਂ ਕਮੀਨਾ, ਵੀ ਜਿਹਦੀ ਮੱਤ ਘੱਟ ਹੈ। ਇੰਨੀ ਰਾਹੀਂ ਜਾਂਦੇ ਡਿਠੜੇ, ਮੀਰ ਮਲਕ ਸੁਲਤਾਨਾ। ਜੀ। ਕਿ ਉਹ ਵੀ ਇੱਥੇ ਆਏ ਸੀ। ਮੀਰ ਅਮੀਰ ਸ਼ਬਦ ਤੋਂ ਬਣਿਆ, ਜੀ। ਮਲਕ ਵੀ ਉਹ ਜਿਹੜੇ ਅਹੁਦੇਦਾਰ ਹੁੰਦੇ ਸੀ ਵੱਡੇ ਵੱਡੇ ਬਾਦਸ਼ਾਹ ਦੇ, ਮਲਕ ਸਾਹਿਬ ਅੱਜ ਵੀ ਕਹਿੰਦੇ ਨੇ ਮਲਕ ਸਾਹਿਬ, ਕਿ ਵੀ ਇਹਨਾਂ ਰਾਹ ਤੋਂ ਮੀਰ ਮਲਕ ਜੀ ਸੁਲਤਾਨਾ ਕਿੰਗਸ। ਜੀ। ਜਿਹਨੂੰ ਗੁਰੂ 10ਵੇਂ ਪਾਤਸ਼ਾਹ ਨੇ ਫਰਮਾਇਆ ਕਿ ਭਾਰੀ ਭੁਜਾਨ ਕੇ ਜੀ ਭੂਪ ਭਲੀ ਵਿਦ, ਨਿਆਵਤ ਸੀਸ ਨ ਜਾਤ ਵਿਚਾਰੇ, ਇਤੇ ਪਏ ਤੋਂ ਕਹਾਂ ਪਏ ਭੂਪਤ, ਅੰਤ ਕੋ ਨਾਂਗੇ ਹੀ ਪਾਏ ਪਧਾਰੇ। ਕਿ ਪਾਵਰਫੁਲ ਮਾਈਟੀ ਕਿੰਗਸ ਜਿਨ੍ਹਾਂ ਦੀ ਬਹੁਤ ਰਿਆਇਆ ਸੀ ਉਹਨਾਂ ਨੂੰ ਮੰਨਣ ਵਾਲੀ, ਕਿੱਥੇ ਗਏ? ਨੰਗੇ ਪੈਰ ਅਲਟੀਮੇਟਲੀ ਚਲੇ ਗਏ। ਤੇ ਅਖੀਰ 'ਚ ਸ਼ਾਹ ਹੁਸੈਨ ਕਹਿੰਦੇ ਨੇ ਆਪੇ ਮਾਰੇ ਤੇ ਆਪ ਜਿਵਾਲੇ, ਅਜ਼ਰਾਇਲ ਬਹਾਨਾ, ਕਹਿ ਹੁਸੈਨ ਫਕੀਰ ਸਾਈਂ ਦਾ, ਬਿਨ ਮਸਲਤ ਉੱਠ ਜਾਣਾ। ਹੁਣ ਅਜ਼ਰਾਇਲ ਜਿਵੇਂ ਸਾਡੇ ਪੂਰਬ ਦੇ ਵਿੱਚ ਯਮਰਾਜ ਜਾਂ ਜਮਦੂਤ ਬਾਰੇ ਕਿਹਾ ਜਾਂਦਾ ਹੈ ਕਿ ਵੀ ਉਹ ਆਉਂਦੇ ਨੇ, ਲੈ ਜਾਂਦੇ ਨੇ ਰੂਹ ਨੂੰ। ਸੋ ਇਹ ਜਿਹੜੇ ਜੂਡਾਇਜ਼ਮ, ਕ੍ਰਿਸਚੀਅਨਿਟੀ, ਇਸਲਾਮ ਖਾਸ ਤੌਰ ਤੇ ਇਹਦੇ 'ਚ ਅਜ਼ਰਾਇਲ ਫਰਿਸ਼ਤਾ ਹੈ ਮੌਤ ਦਾ, ਜਿਹੜਾ ਕਿ ਲੈਣ ਆਉਂਦਾ ਹੈ। ਜਿਵੇਂ ਗੁਰੂ ਨਾਨਕ ਸਾਹਿਬ ਨੇ ਫਰਮਾਇਆ, ਮਮ ਸਰ ਮੂਏ ਅਜ਼ਰਾਇਲ ਗ੍ਰਿਫਤੇ, ਦਿਲ ਹੇਚ ਨਾਦਾਨਾ। ਕਿ ਮੇਰੇ ਸਿਰ ਦੇ ਵਾਲ ਅਜ਼ਰਾਇਲ ਨੇ, ਮੌਤ ਦੇ ਦੇਵਤੇ ਨੇ ਫੜੇ ਹੋਏ ਨੇ, ਤੇ ਤੁਹਾਨੂੰ ਅਜੇ ਵੀ ਮਨ ਸਮਝ ਨਹੀਂ ਹੈ। ਸੋ ਇਹ ਕਹਿੰਦੇ ਨੇ ਕਿ ਆਪੇ ਮਾਰੇ ਆਪ ਜਿਵਾਲੇ, ਰੱਬ ਹੀ ਪੈਦਾ ਕਰਦਾ ਹੈ, ਰੱਬ ਹੀ ਮਾਰਦਾ ਹੈ। ਅਜ਼ਰਾਇਲ ਦਾ ਤਾਂ ਐਵੇਂ ਇੱਕ ਬਹਾਨਾ ਹੈ। ਕਹਿ ਹੁਸੈਨ ਫਕੀਰ ਸਾਈਂ ਦਾ, ਬਿਨ ਮਸਲਤ ਉੱਠ ਜਾਣਾ। ਜਦੋਂ ਆਵਾਜ਼ ਆ ਗਈ ਕੱਲੇ ਆਵੇ ਨਾਨਕਾ, ਸੱਦੇ ਉੱਠੀ ਜਾਏ, ਉਦੋਂ ਤੁਰ ਜਾਣਾ। ਸੋ ਇਸ ਜੀਵਨ ਨੂੰ ਸਫਲਾ ਕਰੀਏ, ਰੱਬ ਦੀ ਯਾਦ ਦੇ ਵਿੱਚ ਜ਼ਿੰਦਗੀ ਨੂੰ ਸਕਾਰਥੇ ਅਮਲਾਂ ਦੇ ਨਾਲ ਅਰਥ ਭਰਪੂਰ ਬਣਾਈਏ। ਐਵੇਂ ਇਸ ਜ਼ਿੰਦਗੀ ਨੂੰ ਵੇਸਟ ਨਾ ਕਰੀਏ। ਇਹੀ ਮੈਸੇਜ ਹੈ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਵੀਰ, ਸਾਡੇ ਪ੍ਰੋਗਰਾਮ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੇ ਰਾਏ ਤੇ ਸੁਝਾਅ ਸਾਨੂੰ ਭੇਜਣਾ ਨਾ ਭੁੱਲਣਾ ਸਾਡੇ ਇਸ ਪਤੇ ਤੇ sos@tvh4.tv ਤੇ। ਅਸੀਂ ਆਪਣਾ ਪ੍ਰੋਗਰਾਮ ਲੈ ਕੇ ਤੁਹਾਡੇ ਫਿਰ ਰੂਬਰੂ ਹੋਵਾਂਗੇ। ਤਦ ਤੱਕ ਲਈ ਸਾਨੂੰ ਆਗਿਆ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।